कि 1984 anti-Sikh riots, Delhi court orders framing of murder rioting charges against Sajjan Kumar. तो उन्हें दिल्ली कोर्ट ने क्या स्पेशल जज उन्होंने M.K. नागपाल है कि this court is of the considered opinion that a prima facie case is made out against the accused for framing of charge against him. Sajjan Kumar was not only a part of the mob but he was also leading it, the judge said in his December 4th order. ਇਹ ਕਿਸੇ ਵੱਡੀ ਸਿਨਿਸਟਰ ਗੇਮ ਦਾ ਹਿੱਸਾ ਤਾਂ ਨਹੀਂ ਹੈ ਕਿ ਜਿੱਥੇ ਜਿਹੜੀ ਇੰਟੈਂਸਿਟੀ ਸੀ ਜਾਂ ਹੈ ਸਿੱਖਾਂ ਦੇ ਵਿੱਚ ਲਿਬਰੇਟ ਹੋਣ ਦੀ ਔਰ ਇਹਨਾਂ ਦੀ ਹਿੰਦੂ ਤਵੀਆਂ ਦੀ ਜ਼ਿਆਦਤੀ ਦੀ ਇੰਡੀਅਨ ਸਟੇਟ ਦੀ ਜ਼ਿਆਦਤੀ ਦੀ ਕਿਤੇ ਉਹਨੂੰ ਠੰਡਾ ਕਰਨ ਦੇ ਲਈ ਸਿੱਖਾਂ ਨੂੰ ਪੈਂਪਰ ਕਰਨ ਦੇ ਲਈ ਔਰ ਇਸ ਕਿਸਮ ਦੇ ਆਉਣ ਵਾਲੇ ਪੀਰੀਅਡ 'ਚ ਕੋਈ ਹੋਰ ਕੰਸੈਸ਼ਨ ਵੀ ਹੋ ਸਕਦੇ ਨੇ। ਚੰਨੀ ਨੇ ਕਿਹਾ ਜੀ ਵਿਲ ਅਪਰੋਚ ਸੈਂਟਰ ਟੂ ਰਿਜ਼ਿਊਮ ਟ੍ਰੇਡ ਵਿਦ ਪਾਕਿਸਤਾਨ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਮੋਦੀ ਸਰਕਾਰ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ 3 ਖੇਤੀ ਕਾਨੂੰਨ ਵਾਪਸ ਲੈਣਾ ਅਤੇ ਸਿੱਖਾਂ ਪ੍ਰਤੀ ਹਿੰਦੂਤਵੀ ਮੀਡੀਆ ਦੀ ਨਰਮ ਸੁਰ ਕਿਸੇ ਵੱਡੀ ਗੇਮ ਵੱਲ ਇਸ਼ਾਰਾ ਕਰ ਰਹੀ ਹੈ। ਸੋ ਕੁਝ ਹਲਕਿਆਂ ਵੱਲੋਂ ਇਸ ਸਾਰੀ ਡਰਾਮੇਬਾਜ਼ੀ ਨੂੰ ਖਾਲਿਸਤਾਨ ਦੀ ਲਹਿਰ ਨੂੰ ਕਮਜ਼ੋਰ ਕਰਨ ਦੀ ਵਿਉਂਤਬੰਦੀ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ ਵੈਸੇ ਇੱਕ ਹਲਕੇ ਉਹ ਹੁੰਦੇ ਨੇ ਜਿਹੜੇ ਕਿਸੇ ਵੀ ਸਿਚੁਏਸ਼ਨ ਨੂੰ ਜੋ ਸਾਹਮਣੇ ਪ੍ਰਚਾਰੀ ਜਾਂਦੀ ਹੈ ਉਹਨੂੰ ਐਜ਼ ਸੱਚ ਲੈਂਦੇ ਨੇ, ਜਿਹਨੂੰ ਕਹਿੰਦੇ ਨੇ ਇਨ ਦਾ ਫੇਸ ਵੈਲਿਊ। ਜੀ ਕੁਛ ਉਹ ਨੇ ਜਿਹੜੇ ਦੇਖਦੇ ਨੇ ਕਿ ਵੀ ਕੀ ਨਹੀਂ ਕਿਹਾ ਗਿਆ, ਇਟਸ ਨਾਟ ਕਿ ਵਟ ਇਜ਼ ਸੈਡ ਵਟ ਇਜ਼ ਨਾਟ ਸੈਡ। ਇੱਕ ਉਹ ਹੁੰਦੇ ਨੇ ਜਿਹੜੇ ਬਿਟਵੀਨ ਦਾ ਲਾਈਨਸ ਪੜ੍ਹਦੇ ਨੇ ਕਿ ਉਸ ਚੀਜ਼ ਸਾਰਿਆਂ ਨੂੰ ਦੇਖੋ ਵੀ ਉਹਦੇ 'ਚੋਂ ਕੀ ਹੈ। ਪਰ ਕੁਛ ਇਹਨਾਂ ਤੋਂ ਸਾਰਿਆਂ ਤੋਂ ਹੀ ਅੱਡ ਹੁੰਦੇ ਨੇ, ਉਹ ਇਹ ਦੇਖਦੇ ਨੇ ਕਿ ਵੀ ਇਹ ਆਲ ਆਫ ਏ ਸਡਨ ਇਹ ਤਬਦੀਲੀ ਕੀ ਹੋਈ। ਸਾਲ ਦੇ ਵਿੱਚ 700 ਤੋਂ ਜ਼ਿਆਦਾ ਕਿਸਾਨਾਂ ਦੀ ਡੈਥ ਹੁੰਦੀ ਹੈ, ਦੁਨੀਆ ਭਰ 'ਚ ਸਿੱਖਾਂ ਨੂੰ ਭੰਡਿਆ ਜਾਂਦਾ ਹੈ। ਉਹ ਜਿਹੜੀ ਹੈ ਐਨਵਾਇਰਨਮੈਂਟਲਿਸਟ ਹੋਏ, ਉਹ ਬੀਬੀ ਰਿਹਾਨਾ ਹੋਏ ਔਰ ਦੂਸਰੀਆਂ, ਉਹਨਾਂ ਨੂੰ ਕਿਵੇਂ ਖਾਲਿਸਤਾਨੀ ਟੂਲ ਕਿਟ ਦੇ ਨਾਲ ਜੋੜ ਕੇ ਜਿਹੜਾ ਉਹ ਬਦਨਾਮ ਕੀਤਾ ਗਿਆ। ਸਮੁੱਚੇ ਖਾਲਿਸਤਾਨੀ ਸਿੱਖ ਕੌਮ ਨੂੰ ਦੁਨੀਆ ਭਰ ਦੇ ਵਿੱਚ ਜਿਹੜੇ ਨੇ 80 ਤੋਂ ਜ਼ਿਆਦਾ ਨੂੰ ਏਅਰਪੋਰਟ 'ਤੇ ਰੋਕਣਾ ਸ਼ੁਰੂ ਕਰ ਦਿੱਤਾ ਗਿਆ ਜੀ। ਇਹ ਕਿਸਾਨ ਲਹਿਰ ਦੇ ਵਿੱਚ ਕਿਸੇ ਨੇ ਲੰਗਰ ਲਾਇਆ, ਕਿਸੇ ਨੇ ਦੂਜਾ ਲਾਇਆ। ਹੁਣ ਇਸ ਸਭ ਦੇ ਚਲਦੇ ਆ ਔਰ ਜਿਵੇਂ ਈਵਨ ਵਹੀਕਲਸ ਨੂੰ ਐਜ਼ ਏ ਵੈਪਨ ਇਸਤੇਮਾਲ ਕਰਕੇ ਜੋ ਕੰਮ ਇਹਨਾਂ ਨੇ ਲਖੀਮਪੁਰ ਖੀਰੀ 'ਚ ਕੀਤਾ ਔਰ ਈਵਨ ਟਿਕਰੀ ਬਾਰਡਰ ਦੇ ਉੱਤੇ ਵੀ ਜਿਹੜੀਆਂ ਬੀਬੀਆਂ 2-3 ਮਾਰੀਆਂ ਗਈਆਂ ਸੀ, ਉਹ ਉਸ ਤੋਂ ਬਾਅਦ ਲਖੀਮਪੁਰ ਖੀਰੀ ਵਾਲੀ ਘਟਨਾ ਤੋਂ ਬਾਅਦ ਸੀ ਕਿ ਅਚਾਨਕ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ 19 ਨਵੰਬਰ ਨੂੰ ਮੋਦੀ ਜਿਹੜਾ ਉਹ ਨੇਸ਼ਨ ਨੂੰ ਐਡਰੈਸ ਕਰਦਾ ਸਵੇਰੇ 9 ਵਜੇ 17-18 ਮਿੰਟ ਦਾ ਭਾਸ਼ਣ, ਹੱਥ ਜੁੜੇ ਹੋਏ ਨੇ ਔਰ ਗੁਰਪੁਰਬ ਕਰ ਰਿਹਾ ਨਾਲ ਤੇ ਨਾਲ ਹੀ ਉਹ ਕਹਿ ਰਿਹਾ ਕਿ ਜੀ ਅਸੀਂ ਕਾਨੂੰਨ ਵਾਪਸ ਲੈ ਰਹੇ ਹਾਂ, ਹਮ ਕਿਸਾਨ ਭਾਈयों को ਸਮਝਾ ਨਹੀਂ, ਜਿਹਨੂੰ ਮੀਡੀਆ ਨੇ ਅਗਲੇ ਦਿਨ ਮਾਫੀਨਾਮਾ ਵੀ ਕਿਹਾ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਉਹ ਮੋਦੀ ਜਿਹੜਾ ਇਹਨਾਂ 7 ਸਾਲ ਤੋਂ ਕਿਸੇ ਅੱਗੇ ਨਹੀਂ ਸੀ ਝੁਕਿਆ, ਉਹਨੂੰ ਅਖੀਰ ਸਿੱਖਾਂ ਨੇ ਝੁਕਾ ਲਿਆ। ਔਰ ਹਾਲਾਂਕਿ ਇਸ ਗੱਲ ਨੇ ਈਵਨ ਜਿਹੜੀ ਇੱਕ ਕਾਮਰੇਡੀ ਨਸਲ ਕਿਸਾਨ ਲਹਿਰ ਦੀ ਲੀਡਰਸ਼ਿਪ 'ਚ ਹੈ, ਉਹਨਾਂ ਨੂੰ ਵੀ ਇਹ ਲੱਗਾ ਵੀ ਅਸੀਂ ਤਾਂ ਇਹ ਕਹਿਣ ਦਾ ਕਿ ਧਰਮ ਨੂੰ ਅੱਡ ਰੱਖੋ, ਧਰਮ ਨੂੰ ਅੱਡ ਕਰੋ, ਇਹ ਝੰਡੇ ਵੀ ਬਾਹਰ ਕੱਢੋ, ਕੇਸਰੀ ਇਹ ਦੂਜਾ ਵੀ ਰੱਖੋ, ਇਹ ਜਕਾਰੇ ਵੀ ਨਾ ਲਾਇਆ ਕਰੋ। ਪਰ ਇਹ ਤਾਂ ਝੁਕੇ ਸਿੱਖਾਂ ਦੇ ਮੂਹਰੇ ਨੇ ਔਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਹੁਣ ਇਹ ਤਾਂ ਕੋਈ ਡਿਨਾਈ ਨਹੀਂ ਨਾ ਕਰ ਸਕਦਾ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਉਹਨਾਂ ਨੇ ਚੁਣਿਆ ਤੇ ਕਿਹਨੂੰ ਉਹ ਐਡਰੈਸ ਕਰ ਰਹੇ ਨੇ। ਲੇਕਿਨ ਇਸ ਦੇ ਅਸੀਂ ਅੱਡ ਇਸ਼ੂਜ਼ ਦੇ ਉੱਤੇ ਡਿਸਕਸ ਕੀਤਾ। ਫਿਰ ਇਹ ਆਇਆ ਕਿ ਜੀ ਕਿਸਾਨਾਂ ਨੇ ਫੈਸਲਾ ਕੀਤਾ ਵੀ ਅਸੀਂ ਤਾਂ ਚੁੱਕਣਾ ਨਹੀਂ ਹੈ, ਸਾਡਾ MSP ਦਾ ਇਸ਼ੂ ਹੈ, ਸਾਡਾ ਕ੍ਰਿਮੀਨਲ ਕੇਸਿਸ ਜਿਹੜੇ ਨੇ ਉਹ ਵਾਪਸ ਲੈਣ ਦਾ ਇਸ਼ੂ ਹੈ, ਪਰਾਲੀ ਦਾ ਇਸ਼ੂ ਹੈ, ਇਲੈਕਟ੍ਰਿਸਿਟੀ ਬਿੱਲ ਦਾ ਇਸ਼ੂ ਹੈ, ਇਹ ਸਾਰੇ ਵੀ ਆਏ। ਹੁਣ ਅਸੀਂ ਦੇਖਦੇ ਹਾਂ ਕਿ ਪਰਾਲੀ ਤੇ ਬਿੱਲ ਔਰ ਦੂਜਾ ਉਹ ਵੀ ਔਰ MSP ਦੇ ਉੱਤੇ ਜਿਹੜਾ ਉਹਨਾਂ ਨੇ ਕਮੇਟੀ ਬਣਾ ਕੇ ਵੀ 5 ਮੈਂਬਰ ਤੋਂ ਫਿਰ ਕਿਸਾਨਾਂ ਨੇ ਕਿਹਾ ਜੀ ਸਾਨੂੰ ਤਾਂ ਕੋਈ ਲਿਖਤੀ ਨਹੀਂ ਆਇਆ, ਜ਼ਬਾਨੀ ਕਲਾਮੀ ਹੈ। ਹੁਣ ਜਿਹੜੀ ਲੇਟੈਸਟ ਰਿਪੋਰਟ ਅੱਜ ਦੀਆਂ ਦੇ ਹਾਲਾਂਕਿ ਅਜੇ ਉਹਨਾਂ ਨੇ ਟੈਕਨੀਕਲੀ ਵਾਪਸ ਨਹੀਂ ਲਿਆ ਲੇਕਿਨ ਆਲਮੋਸਟ ਇਹ ਮੂਵਮੈਂਟ ਵਾਪਸ ਹੋ, ਕਿਉਂਕਿ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਹਕੂਮਤ ਨੇ ਕਿ ਜੀ ਜਿਉਂ ਹੀ ਮੋਰਚਾ ਵਾਪਸ ਲੈਣ ਦਾ ਹੋਏਗਾ, ਹਰਿਆਣਾ UP ਦੋਨਾਂ ਦੇ ਵਿੱਚ BJP ਦੀ ਸਰਕਾਰ ਹੈ, ਪੰਜਾਬ ਸਰਕਾਰ ਤਾਂ ਪਹਿਲਾਂ ਹੀ ਵਾਪਸ ਲੈ ਚੁੱਕੀ ਹੈ, ਕੇਸ ਜਿਹੜੇ ਨੇ ਉਹ ਵਾਪਸ ਲੈ ਲਏ ਜਾਣਗੇ।
MSP ਦੇ ਉੱਤੇ ਵੀ ਜਿਹੜਾ ਕਿਸਾਨਾਂ ਦੀ ਮਰਜ਼ੀ ਮੁਤਾਬਕ ਜਿਹੜੀ ਹੈ ਉਹ ਕਮੇਟੀ ਦਾ ਗਠਨ ਹੋਏਗਾ, ਜਿਵੇਂ ਵੀ ਹੈ ਪਰਾਲੀ ਤੇ ਦੂਜੇ ਉਹ ਤਾਂ ਆਲਰੇਡੀ ਉਹਨਾਂ ਨੇ ਕਰ ਹੀ ਲਿਆ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜੇ ਇੱਕ ਹਲਕੇ ਜਿਨ੍ਹਾਂ ਨੂੰ ਕੁਛ ਅੰਦਰੂਨੀ ਜਾਣਕਾਰੀ ਹੈ, ਫਿਰ ਅਸੀਂ ਦੇਖਿਆ ਵੀ ਇੱਕ ਪਾਸੇ ਜਿੱਥੇ ਇੱਕ ਤਾਂ ਹੁੰਦਾ ਲਿਫਣਾ, ਇੱਕ ਹੁੰਦਾ ਲੰਮੇ ਪੈਣਾ। ਸਰਕਾਰਾਂ ਕਦੇ ਅੰਦੋਲਨਕਾਰੀਆਂ ਦੇ ਉਹੀ ਉਹਨਾਂ ਦੇ ਪੋਸਟਰ ਬॉय ਔਰ ਪੋਸਟਰ ਗਰਲਸ, ਕੰਗਨਾ ਰਣੌਤ ਪੋਸਟਰ ਗਰਲ, ਪੋਸਟਰ ਬॉय ਤਾਂ ਉਹਨਾਂ ਦੇ ਸਾਰਾ ਮੀਡੀਆ ਹੀ ਹੈ, ਜਿਹੜਾ ਸਿੱਖਾਂ ਨੂੰ ਉਗਰਵਾਦ ਔਰ ਇਹ ਸਾਰੀ ਕਿਸਾਨ ਲਹਿਰ ਨੂੰ, ਇਹ ਤਾਂ ਕਹਿੰਦੇ ਸੀ ਕਿਸਾਨ ਹੀ ਨਹੀਂ ਬੈਠੇ ਹੋਏ, ਇਹ ਤਾਂ ਅੱਤਵਾਦੀ ਨੇ, ਇਹ ਤਾਂ ISI ਨੇ ਖੜੇ ਕੀਤੇ ਨੇ, ਇਹ ਤਾਂ 26 ਜਨਵਰੀ ਦੀਆਂ ਘਟਨਾਵਾਂ ਨੂੰ ਕਿਵੇਂ ਪ੍ਰਚਾਰਿਆ ਗਿਆ, ਕਿਵੇਂ ਕ੍ਰਿਮੀਨਲ ਕੇਸਿਸ ਹੀ ਨਹੀਂ, ਕਿਵੇਂ ਬਿਲਕੁਲ ਸਿੱਖਾਂ ਦੇ ਖਿਲਾਫ ਇੱਕ ਇੰਟਰਨੈਸ਼ਨਲ ਜਿਹੜੀ ਹੈ ਪ੍ਰੋਪੇਗੈਂਡਾ, ਨੈਗੇਟਿਵ ਪ੍ਰੋਪੇਗੈਂਡਾ ਮੁਹਿੰਮ ਵਿੱਢੀ ਗਈ। ਫਿਰ ਇਸ ਸਾਰੇ 'ਚ ਅਚਾਨਕ ਕੀ ਹੋਇਆ ਕਿ ਵੀ ਉਹ ਜਿਹੜੇ ਨੇ ਉਹ ਲੰਮੇ ਪੈ ਗਏ ਨੇ ਬਿਲਕੁਲ ਹੀ। ਫਿਰ ਇਹ ਵੀ ਸਾਹਮਣੇ ਜਦੋਂ ਅਸੀਂ ਦੂਸਰਾ ਪੱਖ ਦੇਖਿਆ ਜੀ, ਮਨਜਿੰਦਰ ਸਿਰਸੇ ਨੇ BJP ਜੁਆਇਨ ਕਰ ਲਈ। ਫਿਰ ਹੋਇਆ ਜੀ ਕਿ ਵੀ ਉਹ DIG ਵਿਰਕ ਜਿਹੜਾ ਮੁੱਛ ਦਾ ਵਾਲ ਸੀ ਕੈਪਟਨ ਅਮਰਿੰਦਰ ਦਾ, ਜਿਹਨੂੰ ਅੱਗੇ ਲਾ ਕੇ ਏਜੰਸੀਆਂ ਨੇ ਜਿਹੜੀ ਹੈ ਉਹ ਕਿਵੇਂ 300 ਤੋਂ ਜ਼ਿਆਦਾ ਜਿਹੜੀਆਂ ਕੈਟਾਂ ਨੇ ਉਹ ਰੀਹੈਬਿਲਿਟੇਟ ਕੀਤੀਆਂ ਸੀ, ਉਹਦਾ ਆਪਣਾ ਬਿਆਨਬਾਜ਼ੀ ਸੀ। ਫਿਰ ਆ ਗਿਆ ਜੀ ਫਲਾਣਾ ਮੱਕੜ ਵੀ ਆ ਗਿਆ BJP 'ਚ। ਫਿਰ ਆ ਗਿਆ ਅਮਿਤ ਸ਼ਾਹ ਦਾ ਜੀ ਸਾਡੀ ਗੱਲ ਚੱਲ ਰਹੀ ਹੈ ਢੀਂਡਸੇ ਤੇ ਕੈਪਟਨ ਅਮਰਿੰਦਰ ਦੇ ਨਾਲ ਸੀਟਾਂ ਦੀ ਸ਼ੇਅਰਿੰਗ ਨੂੰ ਲੈ ਕੇ, ਔਰ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਦੇਖਾਂਗੇ। ਫਿਰ ਬੇਸ਼ੱਕ ਇਹਨਾਂ ਨੂੰ ਮੈਂ ਜੋੜਨਾ ਨਹੀਂ ਚਾਹੁੰਦਾ, ਪਰ ਜਦੋਂ ਤੁਸੀਂ ਕੁਝ ਘਟਨਾਕ੍ਰਮ ਨੂੰ ਦੇਖ ਰਹੇ ਹੁੰਦੇ ਹੋ ਕਿ ਕਿਵੇਂ ਸਿੱਖ ਜੁਝਾਰੂ ਹਰਨੇਕ ਸਿੰਘ ਭੱਪ, ਸਰ ਦਿਆਲ ਸਿੰਘ ਲਾਹੌਰੀਆ, ਜਿਨ੍ਹਾਂ ਨੂੰ ਬੇਸ਼ੱਕ ਟੈਂਪਰੇਰੀ ਪੈਰੋਲ ਵਿੱਚੋਂ ਮਿਲਦੀ ਰਹੀ, ਔਰ ਦੋਨੋਂ ਕੇਸ ਰਾਜਸਥਾਨ ਨਾਲ ਜੁੜੇ ਹੋਏ ਸੀ ਕੇਸ ਦੇ ਨਾਲ, ਕਿ ਦੋਨਾਂ ਦੀ ਪਰਮਾਨੈਂਟ ਪੈਰੋਲ ਹੋ ਜਾਂਦੀ ਹੈ। ਹਰਨੇਕ ਸਿੰਘ ਭੱਪ ਆਲਰੇਡੀ ਬਾਹਰ ਆ ਗਏ, ਕੱਲ੍ਹ ਉਹ ਫਤਿਹਗੜ੍ਹ ਸਾਹਿਬ ਦਰਸ਼ਨ ਕਰਨ ਗਏ, ਕਿੰਨੇ 25-25 30 ਸਾਲ ਤੋਂ ਜੇਲ੍ਹਾਂ 'ਚ, ਔਰ ਦਿਆਲ ਸਿੰਘ ਲਾਹੌਰੀਆ ਕਿਸੇ ਵੇਲੇ ਵੀ ਆ ਸਕਦੇ ਨੇ, ਆਲਰੇਡੀ ਪੇਪਰ ਮੂਵ ਹੋ ਰਹੇ ਨੇ। ਹੁਣ ਇਸ ਸਾਰੇ ਦੇ ਨਾਲ ਜੁੜਿਆ ਮੈਨੂੰ ਹੈਰਾਨੀ ਨਹੀਂ ਹੋਏਗੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਔਰ ਦੂਸਰੇ ਸਿਆਸੀ ਜਿਹੜੇ ਨੇ ਕੈਦੀ, ਉਹਨਾਂ ਦੀ ਵੀ ਗੱਲਬਾਤ ਅੱਗੇ ਤੁਰੇ। ਹੁਣ ਇਸ ਸਾਰੇ ਦੇ ਚੱਲਦੇ ਆ ਅਸੀਂ ਅੱਜ ਇਹ ਵੀ ਖਬਰ ਦੇਖਦੇ ਹਾਂ ਕਿ 1984 ਐਂਟੀ-ਸਿੱਖ ਰਾਇਟਸ, Delhi court orders framing of murder writing charges against ਸੱਜਣ ਕੁਮਾਰ। ਹੁਣ ਇਹੀ ਸੱਜਣ ਕੁਮਾਰ ਜਿਹਨੂੰ ਇਹਨਾਂ 36 ਸਾਲਾਂ 'ਚ ਅਦਾਲਤਾਂ ਜਿਹੜੀਆਂ ਨੇ ਉਹ ਬੇਗੁਨਾਹ ਮੰਨ ਰਹੀਆਂ ਸੀ, ਹਾਲਾਂਕਿ ਆਲਰੇਡੀ ਇੱਕ ਕੇਸ ਦੇ ਵਿੱਚ ਸਜ਼ਾ ਭੋਗ ਰਿਹਾ, ਪਰ ਇਹ ਮੈਸੇਜ, ਔਰ ਸਾਨੂੰ ਪਤਾ ਹੈ ਅਦਾਲਤਾਂ ਕਿਹਦੇ ਹੁਕਮਾਂ ਥੱਲੇ ਕਿਵੇਂ ਕੰਮ ਕਰਦੀਆਂ ਨੇ, ਕਿ ਹੁਣ ਦਿੱਲੀ ਦੇ ਕੋਰਟ ਨੂੰ ਵੀ ਲੱਗਿਆ ਕਿ ਜੀ ਇੱਕ ਉਹਨੇ ਦਿੱਲੀ ਕੋਰਟ ਨੇ ਕਿਹਾ, ਸਪੈਸ਼ਲ ਜੱਜ ਉਹਨਾਂ ਦਾ MK ਨਾਗਪਾਲ ਹੈ, ਕਿ this court is of the considered opinion that a prima facie case is made out against the accused for framing of charge against him। ਅੱਗੇ ਉਹਨਾਂ ਨੇ ਸੈਕਸ਼ਨ ਦਿੱਤੇ ਨੇ ਕਿ ਉਹਨਾਂ ਨੇ ਕਿਹਾ ਕਿ ਵੀ ਇਹ ਕੁਮਾਰ, ਸੱਜਣ ਕੁਮਾਰ was not only a part of the mob but he was also leading it, the judge said in his December 4th order। ਹੁਣ ਅਚਾਨਕ 36-37 ਸਾਲ ਬਾਅਦ ਉਹਨਾਂ ਨੂੰ ਮੌਬ ਵੀ ਨਜ਼ਰ ਆ ਗਈ, ਉਹਨੂੰ ਲੀਡ ਕਰਦਾ ਸੱਜਣ ਕੁਮਾਰ ਵੀ ਨਜ਼ਰ ਆ ਗਿਆ। ਤੇ ਜੇ ਤੁਸੀਂ ਹੁਣ ਇਸ ਸਾਰੇ ਨੂੰ ਜੋ ਇਹਨਾਂ ਦੇ ਸੋਸ਼ਲ ਮੀਡੀਆ ਤੇ ਜਿਹੜੇ RSS ਜਾਂ BJP ਦੇ ਨਾਲ ਭਾਈਵਾਲੀ ਨੂੰ ਤਰਜੀਹ ਦੇ ਰਹੇ ਨੇ, ਉਹਨਾਂ 'ਚ ਕੁਝ ਪਗੜੀਧਾਰੀ ਜਿਹੜੇ ਰੈਂਟਾ ਸਿੱਖ ਵੀ ਨੇ, ਉਹ ਇਹੀ ਆਰਗੂਮੈਂਟ ਦੇ ਰਹੇ ਨੇ ਕਿ ਜੀ ਦੇਖੋ ਕਾਂਗਰਸ ਉਹਨੇ ਤਾਂ ਇਹ ਨਸਲਕੁਸ਼ੀ ਕੀਤੀ, ਔਰ BJP ਜਾਂ ਦੂਜੇ ਤੇ ਉਹ ਤਾਂ ਉਹਨਾਂ ਨੂੰ ਫੜ ਕੇ ਮੋਦੀ ਜੀ ਤਾਂ ਜੇਲ੍ਹਾਂ 'ਚ ਦੇ ਰਹੇ ਨੇ। ਦੇਖੋ ਸੱਜਣ ਕੁਮਾਰ ਨੂੰ ਹੋਰ ਦਿੱਤਾ, ਉਹ ਬਾਹਰ ਨਿਕਲ ਹੀ ਨਹੀਂ ਸਕਦਾ। ਬਾਕੀਆਂ ਨੂੰ ਦੇਖੋ ਕਿੰਨਾ ਕੰਪਨਸੇਸ਼ਨ, ਕਿੰਨਾ ਨਵੰਬਰ 84 ਦੇਖੋ ਕਿਸਾਨਾਂ ਦੇ ਚੱਲਦੇ ਆ, ਔਰ ਕੱਲਾ ਕਿਸਾਨਾਂ ਦੇ ਮਾਮਲੇ 'ਚ ਇਹੀ ਨਹੀਂ ਕਿ ਕਿਸਾਨ ਜਥੇਬੰਦੀਆਂ ਨੇ ਕੀ ਕੀਤਾ, ਇਹ ਵੀ ਆ ਗਿਆ ਕਿ ਵੀ ਹੁਣ ਜਿਹੜਾ ਰਾਹੁਲ ਗਾਂਧੀ ਪਾਰਲੀਮੈਂਟ ਦੇ ਵਿੱਚ ਲਿਸਟ ਦੇ ਰਿਹਾ ਜੀ, ਇੰਡੀਅਨ ਗਵਰਨਮੈਂਟ ਨੇ ਤਾਂ ਕਿਹਾ ਸੀ ਕਿੰਨੇ ਕਿਸਾਨ ਮਰੇ, ਡਾਟਾ ਨੇ, ਆਹ ਲੋ ਡਾਟਾ ਹੈ। ਉਹ ਕੰਪਨਸੇਸ਼ਨ ਦੀ ਗੱਲ ਵੀ ਉਹ ਇਸ ਲਾਈਨ ਤੇ ਆ ਰਹੇ ਨੇ ਕਿ ਜਿਸ ਤਰ੍ਹਾਂ ਦੇ ਉੱਤੇ ਪੰਜਾਬ ਦੀ ਹਕੂਮਤ ਨੇ ਕੰਪਨਸੇਸ਼ਨ ਦਿੱਤਾ ਹੈ, ਇਵੇਂ ਹੀ ਹਰਿਆਣਾ ਜਾਂ ਸੈਂਟਰ ਜਾਂ ਜੋ ਵੀ ਹੈ ਉਹ ਵੀ ਦੇਣਗੇ। ਹੁਣ ਇਸ ਸਾਰੇ 'ਚ ਜਿਹੜਾ ਸਵਾਲ ਇਨਫੈਕਟ ਅੱਜ ਜਦੋਂ ਮੈਂ ਵੌਇਸ ਆਫ ਸਾਊਥ ਏਸ਼ੀਆ ਦੇ ਉੱਪਰ ਵੀ ਇੰਟਰਵਿਊ ਦੇ ਰਿਹਾ ਸੀ ਤੇ ਸਵਾਲ ਪੁੱਛਿਆ ਗਿਆ ਸੀ ਕਿ ਕੀ ਜਿਹੜੀ ਇਸ ਵੇਲੇ ਖਾਲਿਸਤਾਨੀ ਲਹਿਰ ਇੰਟੈਂਸ ਹੈ ਦੁਨੀਆ ਭਰ ਦੇ ਵਿੱਚ, ਔਰ ਕਿਸਾਨ ਲਹਿਰ ਦੀ ਜਿੱਤ ਨੇ ਸਿੱਖ ਕੌਮ ਨੂੰ ਇਹ ਸਟਰੈਂਥ ਦਿੱਤੀ ਹੈ ਕਿ ਭਾਈ ਅਸੀਂ ਝੁਕਾ ਸਕਦੇ ਹਾਂ, ਹੈ ਨੀ। ਅਕਸਰ ਇਹ ਕਿਹਾ ਜਾਂਦਾ ਸੀ ਨਾ ਕਿ
दुनिया झुकती है, झुकाने वाला चाहिए। और ये कोई शक नहीं है कि सिख कौम ने इन्हां दे धौण चों सरिया कढ़िया हिंदू तवियां दे, पर सिर्फ इनू कह के जी जित गए सैलीब्रेशन का वक्त नहीं है। ये देखो कि की ये किसी वड्डी सिनिस्टर गेम का हिस्सा तो नहीं है कि जिथे जिहड़ी इंटेंसिटी सी या है सिखां दे विच लिबरेट होण दी और इन्हां दी हिंदू तवियां दी ज़्यादती दी, इंडियन स्टेट दी ज़्यादती दी, किते उन्होंने ठंडा करन दे लई, सिखां नूं पैंपर करन दे लई और इस किस्म के आने वाले पीरीयड च कोई होर कंसैशन भी हो सकते हैं। क्योंकि जिहड़ी नीति टोटल यू टर्न मार के वो आए, कल्ला पंजाब दीयां 13 सीटां मैटर नहीं करदियां उन्हां नूं। अगे किहड़ा उत्थे उन्हां च मैक्सिमम कदे बीजेपी दे MP बने भी ने, 1 या 2 बने ने, अकाली भी जे 13 सीटां चों 10 सीटां अकाली लड़दे रहे ने, वो हुशियारपुर, गुरदासपुर ते एक होर सीट जिहड़ी है इन्हां दे लई बीजेपी लई छड्डदे ने। और इस तो बिना तो उन्हां दा है नहीं, मैटर भी नहीं करदा, उन्हां दे कोल सॉलिड मैजोरिटी है। यूपी बारे उन्होंने जरूर फिक्र है भी उन्होंने किवें मैनीपुलेट करनी है वो इलैक्शन असैंबली की, क्योंकि वो मैटर करेगी फिर 2024 दियां पार्लीमेंट दियां चोणां लई भी जे इन्होंने होण दित्तियां कोई अपनी ब्रूट मैजोरिटी दे नाल इस किस्म का फैसला भी लै सकते हैं जी कि हुण लोड़ ही नहीं। मोदी जी तय जिंदगी जिहड़े ने ऑलरेडी मंदिर तो मोदी का बना ही दिता अयोध्या च उन्होंने, उस भव्य मंदिर मोदी का। हुण इस सब दे चलदिआं देखण वाली गल ये है, और जिहड़ा मैं समझदा भी सीरीयस जिहड़े सारी खेड नूं समझदे ने कि भी ये की सिख फिर किसी इस किस्म की खेड का हिस्सा बन सकते हैं। हुण जिवें एक पासे पाकिस्तान दे नाल उही अमित शाह जाके जैसलमेर दे विच धमकियां दे रहा है, सर्जिकल स्ट्राइक्स, बालाकोट, ये वो। दूसरे पासे जिहड़ा वो पाकिस्तान का जिहड़ा 3 मैंबरी डेलीगेशन फॉरन सर्विस का वो आ रहा है दिल्ली दे विच सैमीनार पार्टिसिपेट करन लई कि जी साइबर क्राइम और दूजा किवें घट करने ने, उहदे च डाटा एक्सचेंज किवें करना। और एक पासे पंजाब का चीफ मिनिस्टर चरणजीत चन्नी जिहदा अजे मूव्स का बहुतिआं नूं पता नहीं लग रहा भी बीजेपी के लैवल ते की इहदे भी कनैक्शन निकलने ने। हुण वो कह रहा कि चन्नी ने कहा जी विल अप्रोच सेंटर टू रिज्यूम ट्रेड विद पाकिस्तान। हुण ये गल नवजोत सिद्धू ने भी जिहड़ी है उत्थे जाके भी कही, करतारपुर साहब जदों गया। हुण एक पासे पाकिस्तान ने कट ऑफ किया होया टोटल, हालांकि विचों असीं कल भी जिक्र किया सी भी ये ठीक नहीं है कि भी जिन्हों एक कपलेट दे विच कहा जाता सी कि भी 2 रंगी छोड़ कर यक रंग हो जा, सरासर मोम हो या संग हो जा। संग पत्थर नूं कहंदे ने कि भी जां मोम होवो जां पत्थर होवो, ये जिहड़ियां 2 रंगी फड़ी हुई है ये तुहानूं किते लैके नहीं जांदी। और आम भी कहंदे ने कि 2 बेड़ियां जिहड़ा पैर रखदा और डुबदा है। और ये असीं कल भी सवाल चुक्या सी पाकिस्तान दी नीति दे उत्ते, और उहदे ते साडे काफ़ी व्यूअर्स ने जिहड़ा है वो साडे व्यू पॉइंट नूं सराहिਆ कि भी तुसीं ठीक जिहड़ा है वो ताड़ना कीती है। हुण ट्रेड बाकी तो किते ना किते कुछ चल ही रहा है, वो वाघा तो ही है। ये भी दस्सण लई है कि देखो जी, क्योंकि जदों मोदी माफ़ी मंगदा है और नाल दी नाल असीं देखते हैं कि करतारपुर कॉरीडोर जिहड़ा मार्च 2020 तो बंद सी, वो भी खोलण दा ऐलान हो जाता है। मनजिंदर सिरसा जो आउंदा वो कहंदा जी मैं भारत दे विच सिखां दे मसले हल करवाउणे ने, ज्ञान गोदड़ी का भी हल होएगा, डांग मार होर किहड़े मसले। हुण ये है कि उस दे मूँह नूं चेहरे नूं इस्तेमाल करके वो सिखां नूं कुछ ना कुछ जिन्हों अंग्रेजी वाले सॉप्स कहंदे ने, असीं रियायतां कहंदे कि जी कुछ जिहड़ा वो ठंडा करन दे लई कोई जिहड़ा है उन्होंने जे कंटैम्प्ट च कहना होए तो कोई टुकड़ा सुट्टणगे। हुण ये देखना है भी असीं की इवें टुकड़ियां ते ही पलना जां हुण जिहड़ी एक मोमेंटम इस गल दे उत्ते आके बनी हुई है कि दरियाए जमुना तो वाघा तक इंडिपेंडेंट सॉवरन नेशन खालिस्तान तो बिना साडा कोई मसला हल नहीं होना, उस दे उत्ते असीं फोकस करना। जी डॉक्टर साहब तुहाडा बहुत बहुत धन्नवाद। साथ लैने ब्रेक व्यूअर्स तुसां इसे तरह बने रहना, मिलदे आफ्टर दिस शॉर्ट ब्रेक।